ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੁਛ ਦਿਨ ਪਹਿਲਾਂ 2 ਜਹਾਜ਼ ਆਪਸ 'ਚ ਟਕਰਾਉਣ ਤੋਂ ਬਾਲ-ਬਾਲ ਬਚੇ ਸੀਗੇ JFK ਏਅਰਪੋਰਟ ਨਿਊਯਾਰਕ ਦੇ ਵਿੱਚ। ਅੱਜ ਕਹਿੰਦੇ ਆ ਵੀ ਪਰ 2 ਪਲੇਨਸ ਕੋਲਾਈਡ ਕਰ ਗਏ ਆ। ਇਹ ਆ ਵੀ ਇਹ ਬਹੁਤ ਵੱਡਾ ਹਾਦਸਾ ਨਹੀਂ, ਪਰ ਆਪਸ ਦੇ ਵਿੱਚ ਜਿਹੜਾ ਟਕਰਾਉਣਾ ਆ, ਉਹ ਉਸ ਦੀ ਜਿਹੜੀ ਜਾਂਚ ਆ ਉਹ ਸ਼ੁਰੂ ਹੋ ਚੁੱਕੀ ਆ। ਕਿਸੇ ਨੂੰ ਸੱਟ-ਚੋਟ ਨੁਕਸਾਨ ਜਿਹੜਾ ਆ ਉੱਦਾਂ ਨਹੀਂ ਪਹੁੰਚੀ ਹੈਗੀ। ਕਹਿੰਦੇ ਵੀ ਇਹ ਹੁਣ ਅਧਿਕਾਰੀ ਜਿਹੜੇ ਉਹ ਦੱਸ ਰਹੇ ਆ ਵੀ ਫਲਾਈਟ 1603 ਜਿਹੜੀ ਸੈਨ ਜੁਆਨ ਪੋਰਟੋ ਰੀਕੋ ਨੂੰ ਜਾਣੀ ਸੀ, ਜੇ ਟੇਕ ਆਫ ਦੇ ਲਈ ਸਵੇਰੇ 6 ਵਜੇ ਤਿਆਰ ਸੀਗੀ, ਤੇ ਉਸ ਏਅਰਕ੍ਰਾਫਟ ਨੂੰ ਜਿਹੜਾ ਮੁੜ ਕੇ ਵਾਪਸ ਜਿਹੜਾ ਉਹ ਲਿਆਂਦਾ ਗਿਆ ਸੀਗਾ, ਤੇ ਦੂਜੇ ਜਹਾਜ਼ ਦੀ ਜਿਹੜੀ ਟੇਲ ਆ ਉਸ ਦੇ ਵਿੱਚ ਜਾ ਵੱਜੀ, ਜਿਹੜੀ ਕਿ ਸੇਮ ਏਅਰਲਾਈਨਸ ਦੀ ਜਿਹੜੀ ਉਹ ਸੀਗੀ। ਏਅਰਕ੍ਰਾਫਟ ਜਿਸ ਦੇ ਨਾਲ ਟਕਰਾਈ ਆ ਉਸ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀਗਾ ਇੱਕ ਜਹਾਜ਼ ਦੇ ਵਿੱਚ। ਸੋ ਬਾਅਦ ਦੇ ਵਿੱਚ ਕਹਿੰਦੇ ਵੀ 7:50 ਦੇ ਉੱਤੇ ਫਲਾਈਟ ਜਿਹੜੀ ਆ ਉਹ ਟੇਕ ਆਫ ਕੀਤੀ ਆ, ਜਦੋਂ ਸਾਰੇ ਪੈਸੰਜਰਸ ਨੇ ਇੱਕ ਹੋਰ ਪਲੇਨ ਦੇ ਵਿੱਚ ਜਿਹੜੇ ਉਹ ਚੜ੍ਹ ਗਏ ਸੀਗੇ। ਸੋ ਇਹ ਹੁਣ ਹਰਜੋਤ ਸਿੰਘ ਜੀ ਇੱਕ ਨਵਾਂ ਮੁੱਦਾ ਜਿਹੜਾ ਉਹ ਉੱਭਰ ਕੇ ਸਾਹਮਣੇ ਆਇਆ ਆ। ਇੱਕ ਤਾਂ ਬਾਲ-ਬਾਲ ਜਿਹੜੇ ਉਹ ਬਚੇ ਸੀਗੇ, ਤੇ ਇੱਕ ਆਪਸ ਦੇ ਵਿੱਚ 2 ਜਹਾਜ਼ ਜਿਹੜੇ ਹੁਣ ਟਕਰਾ ਗਏ। ਜਿਹੜੇ 2 ਜਹਾਜ਼ ਟਕਰਾਏ ਆ ਦੋਨੋਂ ਹੀ ਏਅਰਬਸ A320 ਜਿਹੜੇ ਜਹਾਜ਼ ਦੱਸੇ ਜਾਂਦੇ ਆ। ਜੈਟ ਬਲੂ ਨੇ ਕਿਹਾ ਵੀ ਦੋਨਾਂ ਹੀ ਜਹਾਜ਼ਾਂ ਨੂੰ ਹੁਣ ਤੁਰੰਤ ਆਊਟ ਆਫ ਸਰਵਿਸ ਜਿਹੜੀ ਆ ਉਹ ਕਰ ਦਿੱਤਾ ਗਿਆ ਆ। ਫਲਾਈਟ 1603 ਉਸਨੇ ਇੱਕ ਪਾਰਕਡ ਜੈਟ ਬਲੂ ਦੇ ਏਅਰਕ੍ਰਾਫਟ ਆ, ਉਸ ਦੀ ਟੇਲ ਦੇ ਵਿੱਚ ਜਿਹੜਾ ਉਹ ਜਾ ਵੱਜਿਆ ਹੈਗਾ ਆ। ਸੋ ਇਹ ਉੱਥੇ ਓਬਵੀਅਸਲੀ ਜਦੋਂ ਇੱਦਾਂ ਦੀ ਖਬਰ ਸੁਣਦੇ ਆ ਤਾਂ ਇੱਕਦਮ ਹੜਕੰਪ ਜਿਹੜਾ ਉਹ ਮੱਚ ਜਾਂਦਾ ਆ। ਕੋਲੀਜਨ ਦੀ ਜਦੋਂ ਖਬਰ ਆਉਂਦੀ ਹੈ, ਤੇ ਉਦੋਂ ਇਹੀ ਬੰਦੇ ਨੂੰ ਹੁੰਦਾ ਵੀ ਕਿਤੇ ਕੋਈ ਨੁਕਸਾਨ ਜਿਹੜਾ ਆ ਉਹ ਨਾ ਹੋਇਆ ਹੋਵੇ। ਜਿਹੜੇ ਪਿਛਲੀ ਵਾਰੀ 2 ਜਹਾਜ਼ ਟਕਰਾਉਣ ਵਾਲੇ ਸੀ, ਉਹਦੇ ਵਿੱਚ ਦੋਨਾਂ 'ਚ ਜਹਾਜ਼ 'ਚ ਸਵਾਰੀਆਂ ਜਿਹੜੀਆਂ ਉਹ ਸਵਾਰ ਸੀਗੀਆਂ, ਪਰ ਇਹਦੇ ਵਿੱਚ ਜਿਹੜਾ ਇਹ ਬਚਾਅ ਹੋਇਆ ਆ, ਵੀ ਕੋਈ ਸਵਾਰੀਆਂ ਨੂੰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ। ਪਰ ਹੁਣ ਇੱਕ ਵੱਡੀ ਜਾਂਚ ਦਾ ਵਿਸ਼ਾ ਜਿਹੜਾ ਉਹ ਬਣਿਆ ਵੀ ਬਾਲ-ਬਾਲ ਬਚਣ ਤੋਂ ਬਾਅਦ ਕੁਛ ਦਿਨਾਂ 'ਚ ਫਿਰ ਜਹਾਜ਼ ਆਪਸ 'ਚ ਕਿੱਦਾਂ ਟਕਰਾ ਗਏ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੁਛ ਦਿਨ ਪਹਿਲਾਂ 2 ਜਹਾਜ਼ ਆਪਸ 'ਚ ਟਕਰਾਉਣ ਤੋਂ ਬਾਲ-ਬਾਲ ਬਚੇ ਸੀਗੇ JFK ਏਅਰਪੋਰਟ ਨਿਊਯਾਰਕ ਦੇ ਵਿੱਚ। ਅੱਜ ਕਹਿੰਦੇ ਆ ਵੀ ਪਰ 2 ਪਲੇਨਸ ਕੋਲਾਈਡ ਕਰ ਗਏ ਆ। ਇਹ ਆ ਵੀ ਇਹ ਬਹੁਤ ਵੱਡਾ ਹਾਦਸਾ ਨਹੀਂ, ਪਰ ਆਪਸ ਦੇ ਵਿੱਚ ਜਿਹੜਾ ਟਕਰਾਉਣਾ ਆ, ਉਹ ਉਸ ਦੀ ਜਿਹੜੀ ਜਾਂਚ ਆ ਉਹ ਸ਼ੁਰੂ ਹੋ ਚੁੱਕੀ ਆ। ਕਿਸੇ ਨੂੰ ਸੱਟ-ਚੋਟ ਨੁਕਸਾਨ ਜਿਹੜਾ ਆ ਉੱਦਾਂ ਨਹੀਂ ਪਹੁੰਚੀ ਹੈਗੀ। ਕਹਿੰਦੇ ਵੀ ਇਹ ਹੁਣ ਅਧਿਕਾਰੀ ਜਿਹੜੇ ਉਹ ਦੱਸ ਰਹੇ ਆ ਵੀ ਫਲਾਈਟ 1603 ਜਿਹੜੀ ਸੈਨ ਜੁਆਨ ਪੋਰਟੋ ਰੀਕੋ ਨੂੰ ਜਾਣੀ ਸੀ, ਜੇ ਟੇਕ ਆਫ ਦੇ ਲਈ ਸਵੇਰੇ 6 ਵਜੇ ਤਿਆਰ ਸੀਗੀ, ਤੇ ਉਸ ਏਅਰਕ੍ਰਾਫਟ ਨੂੰ ਜਿਹੜਾ ਮੁੜ ਕੇ ਵਾਪਸ ਜਿਹੜਾ ਉਹ ਲਿਆਂਦਾ ਗਿਆ ਸੀਗਾ, ਤੇ ਦੂਜੇ ਜਹਾਜ਼ ਦੀ ਜਿਹੜੀ ਟੇਲ ਆ ਉਸ ਦੇ ਵਿੱਚ ਜਾ ਵੱਜੀ, ਜਿਹੜੀ ਕਿ ਸੇਮ ਏਅਰਲਾਈਨਸ ਦੀ ਜਿਹੜੀ ਉਹ ਸੀਗੀ। ਏਅਰਕ੍ਰਾਫਟ ਜਿਸ ਦੇ ਨਾਲ ਟਕਰਾਈ ਆ ਉਸ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀਗਾ ਇੱਕ ਜਹਾਜ਼ ਦੇ ਵਿੱਚ। ਸੋ ਬਾਅਦ ਦੇ ਵਿੱਚ ਕਹਿੰਦੇ ਵੀ 7:50 ਦੇ ਉੱਤੇ ਫਲਾਈਟ ਜਿਹੜੀ ਆ ਉਹ ਟੇਕ ਆਫ ਕੀਤੀ ਆ, ਜਦੋਂ ਸਾਰੇ ਪੈਸੰਜਰਸ ਨੇ ਇੱਕ ਹੋਰ ਪਲੇਨ ਦੇ ਵਿੱਚ ਜਿਹੜੇ ਉਹ ਚੜ੍ਹ ਗਏ ਸੀਗੇ। ਸੋ ਇਹ ਹੁਣ ਹਰਜੋਤ ਸਿੰਘ ਜੀ ਇੱਕ ਨਵਾਂ ਮੁੱਦਾ ਜਿਹੜਾ ਉਹ ਉੱਭਰ ਕੇ ਸਾਹਮਣੇ ਆਇਆ ਆ। ਇੱਕ ਤਾਂ ਬਾਲ-ਬਾਲ ਜਿਹੜੇ ਉਹ ਬਚੇ ਸੀਗੇ, ਤੇ ਇੱਕ ਆਪਸ ਦੇ ਵਿੱਚ 2 ਜਹਾਜ਼ ਜਿਹੜੇ ਹੁਣ ਟਕਰਾ ਗਏ। ਜਿਹੜੇ 2 ਜਹਾਜ਼ ਟਕਰਾਏ ਆ ਦੋਨੋਂ ਹੀ ਏਅਰਬਸ A320 ਜਿਹੜੇ ਜਹਾਜ਼ ਦੱਸੇ ਜਾਂਦੇ ਆ। ਜੈਟ ਬਲੂ ਨੇ ਕਿਹਾ ਵੀ ਦੋਨਾਂ ਹੀ ਜਹਾਜ਼ਾਂ ਨੂੰ ਹੁਣ ਤੁਰੰਤ ਆਊਟ ਆਫ ਸਰਵਿਸ ਜਿਹੜੀ ਆ ਉਹ ਕਰ ਦਿੱਤਾ ਗਿਆ ਆ। ਫਲਾਈਟ 1603 ਉਸਨੇ ਇੱਕ ਪਾਰਕਡ ਜੈਟ ਬਲੂ ਦੇ ਏਅਰਕ੍ਰਾਫਟ ਆ, ਉਸ ਦੀ ਟੇਲ ਦੇ ਵਿੱਚ ਜਿਹੜਾ ਉਹ ਜਾ ਵੱਜਿਆ ਹੈਗਾ ਆ। ਸੋ ਇਹ ਉੱਥੇ ਓਬਵੀਅਸਲੀ ਜਦੋਂ ਇੱਦਾਂ ਦੀ ਖਬਰ ਸੁਣਦੇ ਆ ਤਾਂ ਇੱਕਦਮ ਹੜਕੰਪ ਜਿਹੜਾ ਉਹ ਮੱਚ ਜਾਂਦਾ ਆ। ਕੋਲੀਜਨ ਦੀ ਜਦੋਂ ਖਬਰ ਆਉਂਦੀ ਹੈ, ਤੇ ਉਦੋਂ ਇਹੀ ਬੰਦੇ ਨੂੰ ਹੁੰਦਾ ਵੀ ਕਿਤੇ ਕੋਈ ਨੁਕਸਾਨ ਜਿਹੜਾ ਆ ਉਹ ਨਾ ਹੋਇਆ ਹੋਵੇ। ਜਿਹੜੇ ਪਿਛਲੀ ਵਾਰੀ 2 ਜਹਾਜ਼ ਟਕਰਾਉਣ ਵਾਲੇ ਸੀ, ਉਹਦੇ ਵਿੱਚ ਦੋਨਾਂ 'ਚ ਜਹਾਜ਼ 'ਚ ਸਵਾਰੀਆਂ ਜਿਹੜੀਆਂ ਉਹ ਸਵਾਰ ਸੀਗੀਆਂ, ਪਰ ਇਹਦੇ ਵਿੱਚ ਜਿਹੜਾ ਇਹ ਬਚਾਅ ਹੋਇਆ ਆ, ਵੀ ਕੋਈ ਸਵਾਰੀਆਂ ਨੂੰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ। ਪਰ ਹੁਣ ਇੱਕ ਵੱਡੀ ਜਾਂਚ ਦਾ ਵਿਸ਼ਾ ਜਿਹੜਾ ਉਹ ਬਣਿਆ ਵੀ ਬਾਲ-ਬਾਲ ਬਚਣ ਤੋਂ ਬਾਅਦ ਕੁਛ ਦਿਨਾਂ 'ਚ ਫਿਰ ਜਹਾਜ਼ ਆਪਸ 'ਚ ਕਿੱਦਾਂ ਟਕਰਾ ਗਏ।